ਪੰਜਾਬ ਦੇ ਪਾਣੀਆਂ ਤੇ ਉਪਜਾਊ ਜ਼ਮੀਨ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਨੌਜਵਾਨ ਆਗੂ ਲੱਖਾ ਸਿੰਘ ਸਧਾਣਾ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਤੇ ਉਪਰੰਤ ਮੁਦਕੀ ਵਿਖੇ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ। ਹਰੀਕੇ ਤੋਂ ਨਿਕਲਦੀਆਂ ਇੰਦਰਾ ਗਾਂਧੀ ਕੈਨਾਲ ਅਤੇ ਸਰਹਿੰਦ ਫੀਡਰ ਨਹਿਰ ਨੂੰ ਪੱਕਾ ਕਰਨ ਖਿਲਾਫ ਮਿਸਲ ਸਤਲੁਜ ਲੱਖਾ ਸਧਾਣਾ ਤੇ AISSF ਦੀ ਅਗਵਾਈ ਵਿੱਚ ਕਿਸਾਨਾਂ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਘੱਲ ਖੁਰਦ ਪਿੰਡ ਕੋਲ ਜੋੜੀਆਂ ਨਹਿਰਾਂ ਉੱਪਰ ਹਾਈਵੇ ਦਾ ਇੱਕ ਪਾਸਾ ਜਾਮ ਕਰਕੇ ਪੱਕਾ ਮੋਰਚਾ ਲਗਾ ਦਿੱਤਾ ਹੈ। ਮੋਰਚੇ ਦੇ ਐਲਾਨ ਤੋਂ ਪਹਿਲਾਂ ਫਰੀਦਕੋਟ ਤੋਂ ਘੱਲ ਖੁਰਦ ਤੱਕ ਟਰੈਕਟਰ ਮਾਰਚ ਗਿਆ। ਇਸ ਮੋਰਚੇ ਦੇ ਕਿਸਾਨਾਂ ਦੀ ਮੰਗ ਹੈ ਕਿ ਨਹਿਰਾਂ ਕੱਚੀਆਂ ਰਹਿਣ ਦਿੱਤੀਆਂ ਜਾਣ ਤਾਂ ਜੋ ਇਲਾਕੇ ਵਿੱਚ ਜ਼ਮੀਨੀ ਪਾਣੀ ਮਿੱਠਾ ਰਹੇ ਅਤੇ ਪਾਣੀ ਦਾ ਪੱਧਰ ਹੇਠਾਂ ਨਾ ਜਾਵੇ। ਇਸ ਤੋਂ ਇਲਾਵਾ ਮੋਰਚੇ ਦੀ ਮੰਗ ਹੈ ਕਿ ਰਾਜਸਥਾਨ ਨੂੰ ਜਾਂਦੀ ਵੱਡੀ ਨਹਿਰ ਵਿੱਚੋਂ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਵਰਤਣ ਦਾ ਹੱਕ ਮਿਲੇ ਅਤੇ ਸਰਕਾਰ ਵਿਧਾਨ ਸਭਾ ਵਿੱਚ ਦਰਿਆਈ ਪਾਣੀਆਂ ਉੱਪਰ ਪੰਜਾਬ ਦੀ ਮਾਲਕੀ ਦਾ ਮਤਾ ਪਾਵੇ। ਇੱਕ ਵੱਡੀ ਗੱਲ ਹੈ ਕਿ ਇੱਥੇ ਜਿਹੜੀ ਲੋਕਲ ਪ੍ਰੋਬਲਮ ਹੈਗੀ ਹੈ ਕਿ ਇੱਥੇ ਹੁਣ ਇਹਦੇ ਵਿੱਚ ਜਿਹੜਾ ਮੋਮੀ ਕਾਗਜ਼ ਪਾ ਰਹੇ ਹੈਗੇ, ਜਿਹੜਾ ਪਲਾਸਟਿਕ ਜੀਓ ਸਿੰਥੈਟਿਕ ਪਾ ਰਹੇ ਆ ਤੇ ਉਹਦੇ ਉੱਤੇ ਕੰਕਰੀਟ ਕਰ ਰਹੇ ਆ। ਇਹ ਜੀਓ ਸਿੰਥੈਟਿਕ ਬਿਲਕੁਲ ਨਹੀਂ, ਪੰਜਾਬ ਦੀ ਕਿਸੇ ਨਹਿਰ 'ਚ ਨਹੀਂ ਪੈਣਾ ਚਾਹੀਦਾ ਤੇ ਪੰਜਾਬ ਤੋਂ ਬਾਹਰ ਜਾਂਦੀ ਕੋਈ ਵੀ ਨਹਿਰ ਆ ਉਹ ਕੰਕਰੀਟ ਨਹੀਂ ਹੋਣੀ ਚਾਹੀਦੀ ਅੰਟਲ ਅਨਲੈਸ ਕੋਈ ਐਕਸੈਪਸ਼ਨਲ ਕੇਸ ਹੋਵੇ, ਜਿੱਥੇ ਕਿ ਕਿਸੇ ਲੋਕਲ ਏਰੀਆ 'ਚ ਥੋੜੀ ਬਹੁਤ ਕੋਈ ਪੈਚ ਵਰਕ ਆ ਕਿਲੋਮੀਟਰ ਅੱਧਾ ਕਿਲੋਮੀਟਰ ਉਹ ਛੱਡ ਕੇ ਬਾਕੀ ਕਿਤੇ ਵੀ ਕੰਕਰੀਟ ਨਹੀਂ ਹੋਣੀ ਚਾਹੀਦੀ। ਤੇ ਇਹ ਅਸੀਂ ਕਿਤੇ ਪੰਜਾਬ ਤੋਂ ਜਿਹੜੀ ਬਾਹਰ ਨਹਿਰ ਜਾ ਰਹੀ ਆ ਉਹਨੂੰ ਅਸੀਂ ਕੰਕਰੀਟ ਜਾਂ ਬਜਰ ਸੀਮੈਂਟ ਨਾਲ ਨਹੀਂ ਹੋਣ ਦੇਵਾਂਗੇ। ਤੇ ਇਸ ਤੋਂ ਇਲਾਵਾ ਇਹ ਹੈ ਕਿ ਵੀ ਜ਼ੀਰੇ ਮੋਰਚੇ ਦਾ ਅਸੀਂ ਸਪੋਰਟ ਕਰਦੇ ਹਾਂ, ਜਿਹੜਾ ਸਟੇਟ ਉਹਦੇ ਬਾਰੇ ਬਿਲਕੁਲ ਕਲੀਅਰਲੀ ਆਵੇ ਕਿ ਕਿਉਂ ਰੋਜ਼ ਉਹਦੇ ਤੇ ਆਪਦੇ ਸਟੈਂਡਸ ਬਦਲਦੀ ਆ। 31 ਮਾਰਚ ਨੂੰ ਉਹਨਾਂ ਨੇ ਆਪਦਾ ਇੱਕ ਮਾਰਚ ਰੱਖਿਆ, ਉਹਦੇ 'ਚ ਅਸੀਂ ਵੀ ਹੁਮ ਹਮਾ ਕੇ ਇੱਥੋਂ ਪਾਰਟ ਲਵਾਂਗੇ। ਅੱਜ ਅਸੀਂ ਜਿਹੜਾ ਇਹ ਮੋਰਚਾ ਘੱਲ ਖੁਰਦ ਜੌੜੀਆਂ ਨਹਿਰਾਂ ਦੇ ਪੁਲ ਦੇ ਉੱਤੇ ਲਾਇਆ ਤੇ ਪਹਿਲੀ ਗੱਲ ਤਾਂ ਇਹ ਮਸਲਾ ਕਿਸੇ ਇੱਕ ਜ਼ਿਲ੍ਹੇ ਦਾ ਨਹੀਂ, ਕਿਸੇ 10-20 ਪਿੰਡਾਂ ਦਾ ਨਹੀਂ, ਇਹ ਮਸਲਾ ਪੂਰੇ ਪੰਜਾਬ ਦਾ ਹੈ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਧਰਤੀ ਹੇਠਾਂ ਆਪਣੇ ਕੋਲੇ 14-15 ਸਾਲ ਦਾ ਪਾਣੀ ਬਚਿਆ ਤੇ ਸਾਡਾ ਜਿਹੜਾ ਪਾਣੀ ਲਗਾਤਾਰ ਲੁੱਟ ਕੇ ਦੂਜੇ ਸੂਬਿਆਂ ਨੂੰ ਦਿੱਤਾ ਜਾ ਰਿਹਾ। ਜਿਵੇਂ ਬਾਈ ਜੀ ਨੇ ਮਤੇ 'ਚ ਪੜ੍ਹਿਆ ਕਿ ਜੇ ਹਿਮਾਚਲ ਕਾਨੂੰਨ ਬਣਾ ਸਕਦਾ ਹੈ ਕਿ ਇਹ ਦਰਿਆਵਾਂ ਦੇ ਮਾਲਕ ਅਸੀਂ ਹੈ, ਜਦੋਂ ਕਿ ਇਹ ਨੁਕਸਾਨ ਪੰਜਾਬ ਦਾ ਕਰਦੇ ਨੇ ਜਦੋਂ ਹੜ੍ਹ ਆਉਂਦੇ ਨੇ। ਤੇ ਇਹ ਰਾਏਪੁਰਮ ਸਿਧਾਂਤ ਵੀ ਕਹਿੰਦੇ ਨੇ ਵੀ ਜਿਹੜੇ ਖਿੱਤੇ ਦਾ ਨੁਕਸਾਨ ਕਰਦੇ ਆ ਦਰਿਆ ਮਾਲਕ ਉਹੀ ਲੋਕ ਹੁੰਦੇ ਨੇ, ਉਹੀ ਖਿੱਤਾ ਹੁੰਦਾ। ਤੇ ਸਾਡੀ ਸਰਕਾਰ ਕਿੱਥੇ ਸੁੱਤੀ ਪਈ ਆ ਜੀ? ਕਿਉਂ ਨਹੀਂ ਇਹ ਕਾਨੂੰਨ ਲਿਆ ਰਹੀ, ਕਿਉਂ ਨਹੀਂ ਆਰਡੀਨੈਂਸ ਲਿਆ ਰਹੀ ਕਿ ਅਸੀਂ ਬਾਹਰਲੇ ਸੂਬਿਆਂ ਨੂੰ ਜਿਹਨਾਂ ਦਾ ਸਬੰਧ ਸਾਡੇ ਨਾਲ ਰਾਏਪੁਰਮ ਤੌਰ ਦੇ ਉੱਤੇ ਨਹੀਂ ਹੈਗਾ, ਸਾਡੇ ਰਾਏਪੁਰਮ ਰਾਜ ਨਹੀਂ ਹੈਗੇ ਉਹ ਸਾਡੇ ਨਾਲ, ਤਾਂ ਉਹਨਾਂ ਨੂੰ ਅਸੀਂ ਇੰਨਾ ਮਣਾ ਮੂੰਹੀ ਪਾਣੀ, ਇੱਕ ਨਹਿਰ ਕਹਿਣ ਨੂੰ ਨਹਿਰ ਹੈ, ਸਾਡਾ ਡੂੜ ਦਰਿਆ ਇਸ ਨਹਿਰ ਦੇ ਵਿੱਚ ਪੈ ਕੇ ਰਾਜਸਥਾਨ ਬਾਲਮੇਰ ਤੱਕ ਉਹਨਾਂ ਵਾਨੀਆਂ ਅਡਾਨੀਆਂ ਦੀਆਂ ਫੈਕਟਰੀਆਂ ਤੱਕ ਇਹ ਸਾਡਾ ਪਾਣੀ ਜਾ ਰਿਹਾ। ਸੋ ਦੂਜੀ ਗੱਲ ਜਿਹੜੀ ਆਪਾਂ ਕਰਨੀ ਹੈ ਇੱਥੇ ਖਾਸ ਗੱਲ ਇਹ ਆ ਕਿ ਜਿਵੇਂ ਆਪਾਂ ਦੇਖਿਆ ਕਿ ਅਜੇਪਾਲ ਸਿੰਘ ਜੀ ਨੇ ਦੱਸਿਆ ਕਿ ਜੇ ਅਸੀਂ ਕਿਸੇ ਦੇ ਵਿਰੋਧੀ ਨਹੀਂ ਹੈਗੇ, ਸਰਬੱਤ ਦਾ ਭਲਾ ਮੰਗਣ ਵਾਲੀ ਸਾਡੀ ਕੌਮ ਆ, ਉਹਦੇ ਸਿਧਾਂਤ ਨੇ। ਅਸੀਂ ਨਹੀਂ ਕਹਿੰਦੇ ਰਾਜਸਥਾਨ ਨੂੰ ਪਿਆਸਾ ਮਾਰੋ, ਭੁੱਖਾ ਮਾਰੋ। ਰਾਜਸਥਾਨ ਨੂੰ ਪਾਣੀ ਗੰਗਾ 'ਚੋਂ ਲਿਆ ਕੇ ਦਿਓ, ਘਾਗਰਾ 'ਚੋਂ ਲਿਆ ਕੇ ਦਿਓ। ਤੁਹਾਡੀਆਂ ਯੋਜਨਾਵਾਂ ਬਣੀਆਂ ਹੋਈਆਂ 99 ਦੀਆਂ, ਤੁਸੀਂ ਇਹ ਤੈਅ ਕਰ ਚੁੱਕੇ ਹੋ, ਸਾਰੀਆਂ ਰਿਪੋਰਟਾਂ ਤਿਆਰ ਕਰ ਚੁੱਕੇ ਆ ਵੀ ਉੱਥੋਂ ਨਹਿਰਾਂ ਰਾਹੀਂ ਪਾਣੀ ਕਿਵੇਂ ਰਾਜਸਥਾਨ ਨੂੰ ਯੂਪੀ ਨੂੰ ਲਿਆਉਣਾ, ਜਦੋਂ ਕਿ ਉਹਦਾ 80-90% ਪਾਣੀ ਸਮੁੰਦਰ 'ਚ ਜਾ ਡਿੱਗਦਾ ਬੇਫਾਲਤੂ। ਉਹ ਪਾਣੀ ਨੂੰ ਵਰਤੋਂ 'ਚ ਲਿਆਂਦਾ ਜਾਵੇ। ਤੁਸੀਂ ਰਾਜਸਥਾਨ ਨੂੰ ਵੀ ਆਬਾਦ ਕਰੋ, ਹੋਰ ਸੂਬੇ ਵੀ ਆਬਾਦ ਕਰੋ, ਪਰ ਪੰਜਾਬ ਨੂੰ ਨਾ ਮਾਰੋ। ਸੋ ਅਪੀਲ ਆ ਸਾਰਿਆਂ ਨੂੰ, ਮੇਰੇ ਪੰਜਾਬੀ ਭਰਾਵਾਂ ਨੂੰ, ਚਾਹੇ ਸ਼ਹਿਰੀ ਆ, ਚਾਹੇ ਪੇਂਡੂ ਹੈ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਮਜ਼ਦੂਰ ਹੈ, ਚਾਹੇ ਕਿਸਾਨ ਹੈ, ਪਾਣੀ ਦੀ ਹਰ ਇੱਕ ਨੂੰ ਲੋੜ ਹੈ। ਸੋ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਬਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਸ ਮੋਰਚੇ ਦਾ ਹਿੱਸਾ ਬਣੋ। ਜੇ ਅੱਜ ਵੀ ਆਪਾਂ ਚੁੱਪ ਕਰਕੇ ਘਰਾਂ 'ਚ ਬੈਠੇ ਰਹੇ ਤਾਂ ਫਿਰ ਯਾਦ ਰੱਖੋ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਇੱਥੇ ਭੁੱਖੀਆਂ ਤਿਹਾਈਆਂ ਪਿਆਸੀਆਂ ਮਰ ਜਾਣਾ, ਕਿਉਂਕਿ ਪਾਣੀ ਦੇ ਹਾਲਾਤ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਪੰਜਾਬ ਦੇ ਵਿੱਚ ਮਾੜੇ ਹੋ ਚੁੱਕੇ ਨੇ। ਸੋ ਆਓ ਯਾਰ ਆਪਾਂ ਪਾਣੀ ਬਚਾ ਲਈਏ। ਆਪਾਂ ਜ਼ਮੀਨਾਂ ਬਚਾਉਣ ਦਿੱਲੀ ਚਲੇ ਗਏ ਸੀ, ਉਹ ਜ਼ਮੀਨਾਂ ਬੰਜਰ ਹੋਊਗਾ ਸਾਡੇ ਕਿਸੇ ਕੰਮ ਨਹੀਂ ਜੇ ਪਾਣੀ ਨਾ ਰਿਹਾ ਸਾਡੇ ਕੋਲ। ਸੋ ਮੇਰੀ ਅਪੀਲ ਹੈ ਇੱਕ ਤਾਂ ਵੱਧ ਤੋਂ ਵੱਧ ਇੱਥੇ ਆਪਾਂ ਪਹੁੰਚ ਗਏ, ਕਿਵੇਂ ਇਹ ਕੰਕਰੀਟ ਪਾਉਣ ਤੋਂ ਨੂੰ ਆਪਾਂ ਰੋਕਣਾ, ਜਿਹੜਾ ਇਹ ਪੱਕਾ ਕਰ ਰਹੇ ਆ ਬਜਰੀ ਪਾ ਕੇ, ਕੰਕਰੀਟ ਪਾ ਕੇ, ਲਿਫਾਫਾ ਪਾ ਕੇ, ਕਿਵੇਂ 18,500 ਕਿਊਸਕ ਪਾਣੀ ਲਿਜਾਣ ਦੀ ਤਿਆਰੀ ਕਰ ਚੁੱਕੇ ਨੇ। ਜਾਣੇ ਇੱਕ ਬਣੀ ਬਣਾਈ ਸਰਹੰਦ ਨਹਿਰ ਉਹ 'ਚ ਹੋਰ ਪਾ ਕੇ ਲੈ ਜਾਣਗੇ ਤੇ ਆਪਾਂ ਨੂੰ ਪਤਾ ਵੀ ਲੱਗਣ ਨਹੀਂ ਦੇਣਾ। ਆਪਾਂ ਨੂੰ ਲੱਗਦਾ ਵੀ ਤਾਂ ਉਹੀ ਨਹਿਰ ਹੀ ਜਾ ਰਹੀ ਆ। ਅੱਜ ਵੀ ਅਸੀਂ ਮਾਨਸਾ ਜ਼ਿਲ੍ਹੇ 'ਚ ਗਏ ਆ ਉਹ ਦਿਨ ਪਹਿਲਾਂ, ਉੱਥੇ 20 ਪਿੰਡ ਆਪਸ ਵਿੱਚ ਡਾਂਗਾ ਚੱਕੀ ਖੜੇ ਆ, ਉਹ ਕਹਿੰਦੇ ਪਾਣੀ ਸਾਡਾ, ਉਹ ਕਹਿੰਦੇ ਪਾਣੀ ਸਾਡਾ ਹੈ। ਉੱਥੇ ਐਸੀ ਉੱਥੇ ਆਉਂਦਾ ਐਸੀ ਪਟਿਆਲਾ, ਉਹ ਇੱਕ ਗੱਲ ਕਹਿੰਦਾ, ਅਸੀਂ ਨੂੰ ਕਹਿੰਦੇ ਆ ਜੀ ਅਸੀਂ ਸਾਹਿਬ ਪਾਣੀ 20 ਪਿੰਡਾਂ ਨੂੰ ਪੂਰਾ ਕਰ ਦਿਓ। ਉਹ ਕਹਿੰਦਾ ਪਾਣੀ ਬਖਸ਼ੀ ਵਾਲਾ ਹੈੱਡ ਤੋਂ ਮੇਰੇ ਕੋਲੇ 10 ਪਿੰਡਾਂ ਜੋਗਰਾ ਵੀ ਹੈ ਨਹੀਂ ਤੇ 20 ਪਿੰਡਾਂ ਨੂੰ ਮੈਂ ਪਾਣੀ ਉੱਥੋਂ ਪੂਰਾ ਕਰ ਦੂੰਗਾ। ਪੰਜਾਬ ਦਾ 13,000 ਪਿੰਡ ਆ, ਹਿਸਾਬ ਲਾ ਲਓ। ਜਦੋਂ ਹੇਠਲਾ ਪਾਣੀ ਮੁੱਕ ਗਿਆ ਤੇ ਅਸੀਂ ਨਿਰਭਰ ਹੋਣਾ ਨਹਿਰੀ ਪਾਣੀ ਤੇ ਸਾਡੇ ਕੋਲੇ ਨਹਿਰੀ ਪਾਣੀ ਅੱਜ 25% ਲੱਗਦਾ ਹੈ।
ਤੇ ਜਿੱਦੇ 100% ਲੱਗਣ ਲੱਗ ਗਿਆ ਉਹਦੇ ਹਾਹਾਕਾਰ ਮਚਣੀਆਂ, ਉਦੋਂ ਅਸੀਂ ਆਪਸ ਵਿੱਚ ਇੱਕ ਦੂਜੇ ਦੇ ਖਿਲਾਫ ਲੜ ਮਰਨਾ ਹੈ। ਉਹਦੇ ਨਾਲੋਂ ਬਿਹਤਰ ਹੈ ਅਸੀਂ ਇਹਨਾਂ ਸਰਕਾਰਾਂ ਨਾਲ ਮੱਥਾ ਲਾ ਕੇ ਤੇ ਆਪਣੇ ਪਾਣੀ ਨੂੰ ਬਚਾਈਏ। ਲੰਮੇ ਸਮੇਂ ਤੋਂ ਆਪਾਂ ਦੇਖਦੇ ਆਏ ਆ ਕਿ ਪਾਣੀ ਦਾ ਇੱਕ ਮਸਲਾ ਉੱਠਦਾ ਤੇ ਸਰਕਾਰਾਂ ਨੇ ਸਾਡੇ ਜਿਹੜਾ ਜਿਵੇਂ SYL ਦਾ ਮਸਲਾ ਹੀ ਆ ਪਾਣੀ ਦਾ, ਉਹ ਇੱਕ ਲੋਕਾਂ ਦੇ ਜ਼ਿਹਨ 'ਚ ਇਹ ਬਣਾਤਾ ਵੀ ਇਹ ਸਿਰਫ ਵੋਟਾਂ ਦਾ ਮਸਲਾ ਹੈ। ਤਾਂ ਉਸ ਤਰੀਕੇ ਨਾਲ ਬੰਨ ਕਰਕੇ ਆਮ ਬੰਦੇ ਕਈ ਵਾਰ ਜਾਗਦੇ ਨਹੀਂ ਵੀ ਪਾਣੀ ਤਾਂ ਲੋੜ ਹੀ ਨਹੀਂ, ਇਹ ਵੋਟਾਂ ਦਾ ਮਸਲਾ ਹੈ। ਪਰ ਮੈਂ ਸਾਰਿਆਂ ਨੂੰ ਇੱਥੋਂ ਅਪੀਲ ਕਰਨਾ ਚਾਹੁੰਦਾ ਕਿ ਜਿਹੜੀ ਰਾਜਸਥਾਨ ਨੂੰ ਪਾਣੀ ਜਾ ਰਿਹਾ, ਜਿਹੜਾ 8.5 MF ਪਾਣੀ ਜਾ ਰਿਹਾ ਹੈ, ਬਹੁਤ ਵੱਡੀ ਗਿਣਤੀ 'ਚ ਪਾਣੀ ਹੈ, ਬਹੁਤ ਵੱਡੀ ਕੁਆਂਟੀਟੀ ਆ। ਤੇ ਜੇ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਪੰਜਾਬ ਦਾ ਪਾਣੀ ਹਰੇਕ ਸਾਲ ਆਪਾਂ ਧਰਤੀ 'ਚੋਂ ਕੱਢਦੇ ਆ ਤੇ ਜਿੰਨਾ ਕੁ ਨਹਿਰਾਂ ਨਾਲ ਪੈਂਦਾ, ਜਿੰਨਾ ਪਾਣੀ ਹਰੇਕ ਸਾਲ ਧਰਤੀ 'ਚੋਂ ਮੁੱਕ ਰਿਹਾ, ਉਹ ਤਕਰੀਬਨ ਇੰਨਾ ਕੀ ਆ 8-9 ਮਿਲੀਅਨ ਏਕੜ ਫੁੱਟ, 10 ਮਿਲੀਅਨ ਏਕੜ ਫੁੱਟ ਪਾਣੀ ਹਰੇਕ ਸਾਲ ਧਰਤੀ 'ਚੋਂ ਮੁੱਕ ਰਿਹਾ ਤੇ ਤਕਰੀਬਨ ਇਹ ਉਨਾ ਪਾਣੀ ਹੈ ਜਿੰਨਾ ਰਾਜਸਥਾਨ ਨੂੰ ਜਾ ਰਿਹਾ। ਤੇ ਜੇ ਅੱਜ ਆਪਾਂ ਲੜਾਈ ਲੜਨੀ ਆ, ਲੜ ਕੇ ਆਪਾਂ ਇਹ ਪਾਣੀ ਰਾਜਸਥਾਨ ਨਾਲ ਰੋਕ ਲਿਆ ਤਾਂ ਪੰਜਾਬ ਦੇ ਜਿਹੜੇ ਪਾਣੀ ਬਚ ਜਾਣਗੇ, ਧਰਤੀ ਬਚ ਜੂਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਾਨੂੰ ਯਾਦ ਕਰਿਆ ਕਰਨਗੇ ਵੀ ਇਹ ਕੋਈ ਸੀਗੇ ਲੜੇ ਸੀ, ਤੇ ਨਹੀਂ ਫਿਰ ਲੋਕ ਦੂਜੇ ਪਾਸਿਓਂ ਵੀ ਸਾਨੂੰ ਯਾਦ ਕਰਨਗੇ ਕਿ ਇੱਕ ਨਸਲ ਹੋਈ ਸੀ ਇਹਨਾਂ ਦੀ, ਇਹਨਾਂ ਦੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਸੀ ਤੇ ਉਹ ਆਪਦਾ ਪਾਣੀ ਨਹੀਂ ਬਚਾ ਸਕੇ। ਸੋ ਮੈਂ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਕਿ ਆਓ ਇਸ ਮੋਰਚੇ ਤੇ ਸ਼ਮੂਲੀਅਤ ਕਰੋ। ਸਾਰੀਆਂ ਕਿਸਾਨ ਜਥੇਬੰਦੀਆਂ, ਪੰਥਕ ਜਥੇਬੰਦੀਆਂ, ਹੋਰ ਜਿੰਨੀਆਂ ਵੀ ਆਰਗੇਨਾਈਜੇਸ਼ਨ ਸਾਡੀਆਂ ਹੈਗੀਆਂ, ਆਓ ਇਸ ਮੋਰਚੇ 'ਚ ਸ਼ਮੂਲੀਅਤ ਕਰੋ ਤੇ ਆਪਾਂ ਪੰਜਾਬ ਦੇ ਪਾਣੀ ਦੇ ਹੱਕ ਬਹਾਲ ਕਰ ਸਕੀਏ। ਇਸ ਇਲਾਕੇ ਦੇ ਵਿੱਚ ਜੇ ਆਪਾਂ ਦੇਖੀਏ ਤੇ ਇੱਥੇ ਜ਼ਮੀਨ ਹੇਠਲਾ ਜਿਹੜਾ ਪਾਣੀ ਆ ਉਹ ਖਰਾਬ ਹੈ ਔਰ ਇਹੀ ਪਾਣੀ ਜਿਹੜਾ ਆ ਇਹਨੂੰ ਪੀਣ ਦੇ ਲਈ ਇੱਥੋਂ ਦੀ ਜਿਹੜੀ ਆਬਾਦੀ ਆ ਉਹ ਲਗਭਗ ਇਸੇ ਪਾਣੀ ਦੇ ਉੱਪਰ ਹੀ ਨਿਰਭਰ ਹੈਗੀ, ਕਿਉਂਕਿ ਜਿਹੜਾ ਕੁਝ ਪਾਣੀ ਧਰਤੀ ਦੇ ਹੇਠਾਂ ਸਿਮਦਾ ਆ ਸੋ ਉਹਦੇ ਕਰਕੇ ਜ਼ਮੀਨ ਹੇਠਲਾ ਪਾਣੀ ਕੁਝ ਇੱਕ ਪੱਤਣ ਤੱਕ ਜਿਹੜਾ ਆ ਉਹ ਸਾਫ਼ ਹੋਇਆ। ਉਸ ਤੋਂ ਇਲਾਵਾ ਦੂਸਰਾ ਜਿਹੜਾ ਇੱਕ ਪਹਿਲਾਂ ਇਕੱਠ ਇੱਥੇ ਨਹਿਰਾਂ ਦੇ ਉੱਪਰ ਹੀ ਬੁਲਾਇਆ ਗਿਆ ਸੀ, ਉਹਦੇ ਵਿੱਚ ਹੀ ਇੱਕ ਇਹ ਮਤਾ ਸੀਗਾ ਕਿ ਪੰਜਾਬ ਦੇ ਜਿਹੜੇ ਦਰਿਆਈ ਪਾਣੀ ਆ ਇਹਨਾਂ ਦੇ ਉੱਪਰ ਪਾਣੀ ਦੇ ਉੱਪਰ ਪੰਜਾਬ ਦਾ ਹੀ ਹੱਕ ਹੈ। ਸੋ ਦੂਜਾ ਮਸਲਾ ਜਿਹੜਾ ਆ ਉਹ ਇਹ ਰੱਖਿਆ ਗਿਆ, ਜਿਹਦੇ ਤਹਿਤ ਅੱਜ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨਾਂ ਦੇ ਵੱਲੋਂ ਜਾਂ ਪੰਜਾਬ ਦੇ ਜਿਹੜੇ ਲੋਕ ਆ ਉਹ ਟਰੈਕਟਰ ਲੈ ਕੇ ਸ਼ਾਮਲ ਹੋਏ ਆ। ਔਰ ਇੱਕ ਗੱਲ ਜਿਹੜੀ ਮਹੱਤਵਪੂਰਨ ਹੈਗੀ ਉਹ ਇਹ ਹੈਗੀ ਕਿ ਹੁਣ ਇੰਡਸ ਵਾਟਰ ਟਰੀਟੀ ਜਾਂ ਸਿੰਧ ਜਲ ਸੰਧੀ ਜਿਹੜੀ ਹੋਈ ਸੀ ਉਹਦੇ ਵਿੱਚ ਇੰਡੀਆ ਇਹ ਗੱਲ ਕਹਿ ਰਿਹਾ ਕਿ ਇਹਨੂੰ ਰੀਵਿਜ਼ਿਟ ਕੀਤਾ ਜਾਣਾ ਚਾਹੀਦਾ, ਇਹਦੇ ਵਿੱਚ ਸੋਧ ਹੋਣੀ ਚਾਹੀਦੀ ਹੈ। ਸੋ ਇਹ ਵੀ ਗੱਲ ਦੇਖਣੀ ਚਾਹੀਦੀ ਕਿ ਜੇਕਰ ਉਸ ਸਮੇਂ 60 ਸਾਲ ਪਹਿਲਾਂ ਜਿਹੜਾ ਇੱਕ ਕੌਮਾਂਤਰੀ ਸਮਝੌਤਾ ਹੋਇਆ ਸੀ, ਜੇ ਇੰਡੀਆ ਅੱਜ ਕਹਿ ਰਿਹਾ ਕਿ ਉਹ ਬਦਲਿਆ ਜਾਣਾ ਚਾਹੀਦਾ ਤੇ ਪੰਜਾਬ ਦੇ ਜਿਹੜੇ ਕਥਿਤ ਸਮਝੌਤੇ ਕਿਹਾ ਜਾਂਦਾ ਕਿ ਜਿਨ੍ਹਾਂ ਤਹਿਤ ਰਾਜਸਥਾਨ ਨੂੰ ਜਾਂ ਹੋਰਨਾਂ ਸੂਬਿਆਂ ਨੂੰ ਪਾਣੀ ਦਿੱਤਾ ਗਿਆ, ਸੋ ਉਹ ਵੀ ਦੁਬਾਰਾ ਵਾਚੇ ਜਾਣੇ ਚਾਹੀਦੇ ਆ। ਜਦੋਂ ਤੁਸੀਂ ਇੱਕ ਸਮਝੌਤਾ ਕੌਮਾਂਤਰੀ ਪੱਧਰ ਦੇ ਉੱਪਰ ਕਰਦੇ ਹੋ ਔਰ ਅੱਜ ਤੁਸੀਂ ਕਹਿ ਰਹੇ ਆ ਕਿ ਨਹੀਂ, ਪਿਛਲੇ 60 ਸਾਲ ਦਾ ਤਜਰਬੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਉਹਦੀਆਂ ਮੱਦਾਂ ਦੇ ਵਿੱਚ ਸੋਧ ਕੀਤੀ ਜਾਵੇ ਤੇ ਪਿਛਲੇ 60 ਸਾਲ ਦੇ ਤਜਰਬੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜਿਹੜੇ ਰਾਜਸਥਾਨ ਦੇ ਨਾਲ ਕਥਿਤ ਸਮਝੌਤੇ ਜਿਨ੍ਹਾਂ ਦੇ ਆਧਾਰ ਦੇ ਉੱਪਰ ਪਾਣੀ ਇਹਨਾਂ ਗੈਰ ਰਾਇਪੇਰੀਅਨ ਸੂਬਿਆਂ ਨੂੰ ਉਸ ਸਮੇਂ ਦਿੱਤਾ ਗਿਆ, ਸੋ ਉਹ ਰੱਖਿਆ ਜਾਣਾ ਚਾਹੀਦਾ। ਉਹਦੇ ਮੱਦੇਨਜ਼ਰ ਪੰਜਾਬ ਦੀ ਅੱਜ ਦੀ ਆਪਣੀ ਸਥਿਤੀ ਕੀ ਹੈ? ਸਰਕਾਰੀ ਅੰਕੜੇ ਹੀ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਧਰਤੀ ਹੇਠਲਾ ਜਿਹੜਾ ਜਲ ਭੰਡਾਰ ਆ ਉਹ ਅਗਲੇ 16 ਸਾਲਾਂ ਦਾ ਬਾਕੀ ਬਚਿਆ ਆ। ਔਰ ਖੇਤੀ ਉਤਪਾਦਕਤਾ ਦੇ ਪੱਖ ਤੋਂ ਦੇਖੀਏ, ਪੰਜਾਬ ਇਸ ਸਾਰੇ ਉਪ ਮਹਾਦੀਪ ਦਾ ਸਭ ਤੋਂ ਜਰਖੇਜ਼ ਖਿੱਤਾ ਹੈਗਾ। ਫੂਡ ਸਿਕਿਉਰਿਟੀ ਦੁਨੀਆ ਦਾ ਅੱਜ ਦੇ ਵਿੱਚ ਸਮੇਂ ਦੇ ਵਿੱਚ ਇੱਕ ਬੜਾ ਵੱਡਾ ਮਸਲਾ ਹੈਗਾ। ਸੋ ਉਹ ਸਾਰੇ ਕਾਸੇ ਦੇ ਮੱਦੇਨਜ਼ਰ ਇਹ ਵੀ ਜਿਹੜੇ ਹੈਗੇ ਇਹਨਾਂ ਦੇ ਪੁਨਰ ਵਿਚਾਰ ਹੋਣੀ ਚਾਹੀਦੀ ਹੈ।